ਯੂਐਸ ਦੀ ਇੰਟੈਲੀਜੈਂਸ ਏਜੰਸੀਜ਼ ਨੇ ਚੇਤਾਵਨੀ ਦਿੱਤੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੂੰ। ਉਹਨਾਂ ਨੇ ਕਿਹਾ ਵੀ ਜਿਹੜਾ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨਿਤਨਯਾਹੂ ਆ, ਕਹਿੰਦੇ ਵੀ ਉਹ ਇਦਾਂ ਦੇ ਕਦਮ ਚੱਕੂਗਾ ਜਿਹਦੇ ਨਾਲ ਟਰੰਪ ਹੋਣਾ ਦੇ ਦੁਆਰਾ ਇਹ ਜਿਹੜੀ ਪੀਸ ਡੀਲ ਬਣਾਈ ਗਈ ਇਰਾਨ ਦੇ ਨਾਲ, ਉਸ ਨੂੰ ਅੰਡਰਮਾਈਨ ਕਰੇ, ਵੀ ਉਸ ਨੂੰ ਉਹ ਨਾ ਜਿਹੜੀ ਉਹ ਮੰਨੇ। ਇਜ਼ਰਾਈਲ ਦਾ ਜਿਹੜਾ ਇਹ ਪ੍ਰਾਈਮ ਮਿਨਿਸਟਰ ਨਿਤਨਯਾਹੂ ਆ, ਉਹਦੇ ਤੇ ਇੰਟਰਨਲੀ ਬਹੁਤ ਪ੍ਰੈਸ਼ਰ ਵੀ ਜਿਹੜਾ ਉਹ ਹੈਗਾ ਆ। ਉਹਦੀ ਕੁਰਸੀ ਉਦੋਂ ਦੀ ਤਾਂ ਹੀ ਬਚੀ ਹੋਈ ਆ ਕਿਉਂਕਿ ਉਸ ਦਾ ਇਹ ਜਿਹੜਾ ਰੌਲਾ ਗੌਲਾ ਆ ਲੰਮੇ ਸਮੇਂ ਤੋਂ ਜਿਹੜਾ ਉਹ ਚੱਲ ਰਿਹਾ, ਇਸੇ ਲਈ ਆ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਉੱਥੇ ਕਿੰਨੀ ਵਾਰ ਇਲੈਕਸ਼ਨ ਜਿਹੜੀਆਂ ਉੱਥੇ ਹੋ ਚੁੱਕੀਆਂ, ਜਿਹਦੇ ਵਿੱਚ ਦੇਖਿਆ ਜਾ ਰਿਹਾ ਵੀ ਕੋਈ ਜਿਹੜੀ ਮੈਜੋਰਟੀ ਦੇ ਵਿੱਚ ਨਹੀਂ ਜਿੱਤ ਰਹੇ ਹੈਗੇ। ਸੋ 에ਅਰ ਸਟ੍ਰਾਈਕਸ ਤੇ ਸਾਰੀਆਂ ਚੀਜ਼ਾਂ ਨੂੰ ਬਾਅਦ ਦੇ ਵਿੱਚ ਯੂਐਸ ਦੀ ਹੁਣ ਇੰਟੈਲੀਜੈਂਸ ਏਜੰਸੀ ਇਹ ਆਪ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਟਰੰਪ ਹੋਣਾ ਨੂੰ ਦੱਸ ਰਹੀ ਆ ਵੀ ਨਿਤਨਯਾਹੂ ਨੇ ਤੇਰੀ ਮੰਨਣੀ ਨਹੀਂ ਜਿਹੜੀ ਉਹ ਹੈਗੀ, ਤੇ ਉਹ ਆਪਣੀ ਜਿਹੜੀ ਲੜਾਈ ਆ ਲਬਨਾਨ ਦੇ ਉਲਟ ਉਹ ਜਾਰੀ ਰੱਖੂਗਾ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਬਾਂਹ ਫੜ ਕੇ ਇਰਾਨ ਦੇ ਉਲਟ ਲੜਾਈ ਸ਼ੁਰੂ ਕਰਾਈ ਸੀਗੀ ਇਜ਼ਰਾਈਲ ਨੇ ਅਮਰੀਕਾ 'ਚ। ਅਮਰੀਕਾ ਵੀ ਚਲੋ ਉਦੋਂ ਕਿਹੜਾ ਨਿਆਣਾ ਵੀ ਜਿਹੜੀ ਬਾਂਹ ਦੇ ਫੜ ਕੇ ਜਿਹੜਾ ਉਹ ਖਿੱਚ ਹੋ ਗਿਆ। ਇਹਨਾਂ ਦੀ ਆਪਣੀ ਵੀ ਜਿਹੜੀ ਇੱਛਾ ਹੋਊਗੀ, ਰਜੀਮ ਚੇਂਜ ਕਹਿੰਦੇ ਨਹੀਂ ਸੀਗੇ, ਪਰ ਟੌਪ ਦੇ ਬੰਦੇ ਮਾਰਤੇ, 150 ਬੰਦਾ ਮਾਰਤਾ, ਤੇ ਜਿਹੜੀ ਉਹਨਾਂ ਦੀ ਥਾਂ ਲਈ ਆ ਉਹਨਾਂ ਨੇ, ਉਹ ਉਹਨਾਂ ਤੋਂ ਵੀ ਕੱਟੜ ਜਿਹੜੇ ਉਹ ਗਾਂਹ ਜਿਹੜੇ ਉਹ ਆ ਗਏ ਆ, ਜਿਉਂ-ਜਿਉਂ ਇਦਾਂ ਦੀ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਓਵਰਆਲ ਓਮਾਨ ਨੂੰ ਤੇ ਈਰਾਨ ਨੂੰ ਹਰਜੋਤ ਸਿੰਘ ਜੀ, ਜਿਹੜਾ ਸਟ੍ਰੇਟ ਆਫ ਹਾਰਮੁਜ਼ ਆ, ਇਹਨਾਂ ਦੋਨਾਂ ਮੁਲਕਾਂ ਦੀ ਜਿਹੜੀ ਹੁਣ ਚੜ੍ਹਾਈ ਹੋ ਗਈ ਆ, ਵੀ ਅਗਲਿਆਂ ਦੀ ਮਰਜ਼ੀ ਆ ਵੀ ਕਦੋਂ ਖੋਲ੍ਹਣਾ ਕਦੋਂ ਬੰਦ ਕਰਨਾ। ਹੁਣ ਇਨਫੈਕਟ ਇਹ ਵੀ ਜਿਹੜੀਆਂ ਹਰਜੋਤ ਸਿੰਘ ਜੀ ਰਿਪੋਰਟਸ ਆ ਵੀ ਜਿੰਨੇ ਵੀ ਕੰਟੇਨਰਸ ਉੱਧਰੋਂ ਲੰਘਣੇ ਆ, ਜਿੰਨੇ ਵੀ ਸ਼ਿਪਸ ਲੰਘਣੇ ਆ, ਉਹਨਾਂ ਨੂੰ ਇੱਕ ਫਾਰਮ ਫਿਲ ਕਰਨਾ ਪੈਣਾ, ਜਿਹੜਾ ਫਾਰਮ ਫਿਲ ਕਰਕੇ ਜਿਹੜੀ ਈਰਾਨ ਦੀ ਕੋਈ ਪੀਜੀਐਸਏ ਕਰਕੇ ਸੰਸਥਾ ਹੈਗੀ ਆ, ਪਰਸ਼ੀਅਨ ਗਲਫ ਸਟ੍ਰੇਟ ਅਥਾਰਟੀ, ਇਸਲਾਮਿਕ ਰਿਪਬਲਿਕ ਜਿਹੜੀ ਈਰਾਨ ਵਾਲਿਆਂ ਨੇ ਨਵੀਂ ਜਿਹੜੀ ਉਹ ਬਣਾਈ ਆ, ਤੇ ਕਹਿੰਦੇ ਵੀ ਉਹ ਸਾਨੂੰ ਮੈਰੀਟਾਈਮ ਇਨਫੋਰਮੇਸ਼ਨ ਤੁਸੀਂ ਘੱਲੋ, ਫਿਰ ਅਸੀਂ ਅਪਰੂਵ ਕਰਾਂਗੇ ਤੇ ਫਿਰ ਤੁਹਾਡਾ ਜਹਾਜ਼ ਉੱਥੋਂ ਲੰਘਣ ਦੇਣਾ ਆ। ਸੋ ਉਹਨਾਂ ਨੇ ਇੱਕ ਹੋਰ ਨਵੀਂ ਅਥਾਰਟੀ ਜਿਹੜੀ ਇਸ ਦੇ ਵਿੱਚ ਬਣਾ ਲਈ ਆ। ਇਸ ਮੈਮੋਰੰਡਮ ਦੇ ਤਹਿਤ ਸਿਰਫ 60 ਦਿਨ ਦੇ ਲਈ ਹਰਜੋਤ ਸਿੰਘ ਜੀ ਟੋਲ ਤੋਂ ਬਗੈਰ ਜਹਾਜ਼ ਜਿਹੜੇ ਆ ਉਹ ਲੰਘ ਸਕਦੇ ਆ। 60 ਦਿਨਾਂ ਬਾਅਦ ਈਰਾਨ ਤੇ ਓਮਾਨ ਆਪਸ ਦੇ ਵਿੱਚ ਜੇ ਉਹ ਗੱਲਬਾਤ ਕਰਨ ਤੇ ਸਟੇਟ ਆਫ ਹਾਰਮੁਜ਼ ਦੇ ਉੱਤੇ ਚੁੰਗੀ ਜਿਹੜੀ ਉਹ ਲਾ ਸਕਦੇ ਆ। ਸੋ ਹੁਣ ਆਪੇ ਦੇਖ ਲਓ ਵੀ ਇਹ ਲੜਾਈ ਦਾ ਫਾਇਦਾ ਹੋਇਆ, ਨੁਕਸਾਨ ਹੋਇਆ। ਸਟੇਟ ਆਫ ਹਾਰਮੁਜ਼ ਜਿਹੜਾ ਕਿ ਲੜਾਈ ਤੋਂ ਪਹਿਲਾਂ ਬਿਲਕੁਲ ਖੁੱਲਾ ਸੀਗਾ, ਉਹ ਲੜਾਈ ਤੋਂ ਬਾਅਦ ਬੰਦ ਹੋਇਆ, ਤੇ ਹੁਣ ਉਹਨੂੰ ਖੁਲਾਉਣ ਦੇ ਲਈ ਤਰਲੇ ਮਿੰਨਤਾਂ ਜਿਹੜੀਆਂ ਉਹ ਇਸ ਟਾਈਮ ਈਰਾਨ ਤੇ ਓਮਾਨ ਦੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਆ। ਸੋ ਪਰ ਇਹ ਆ ਵੀ ਮਿਡਲ ਈਸਟ ਦਾ ਹਰਜੋਤ ਸਿੰਘ ਜੀ ਹੁਲੀਆ ਪੱਕੇ ਰੂਪ ਦੇ ਵਿੱਚ ਇਸ ਸਾਰੇ ਕੌਨਫਲਿਕਟ ਤੋਂ ਬਾਅਦ ਦੇ ਵਿੱਚ ਬਦਲਣ ਜਾ ਰਿਹਾ ਹੈਗਾ। ਜੀ ਬਿਲਕੁਲ। ਇੱਕ ਖਬਰ ਹੋਰ ਕਰਕੇ ਫਿਰ ਆਪਾਂ ਬ੍ਰੇਕ ਲਵਾਂਗੇ।